ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ ਹੈ। 15, 16, 17 ਔਰ 18 ਮਈ ਇਹ 4 ਦਿਨ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ, ਹਰਿਆਣਾ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਦਾ ਤਿਆਗ ਕਰਕੇ ਵੀ ਆਪ ਜੀਆਂ ਨੇ 4 ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚਣਾ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ 250 ਸਿੰਘ ਸ਼ਹੀਦ ਕਰਵਾਉਣੇ ਮਨਜ਼ੂਰ ਕਰ ਲਏ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਪਿਆਰ ਵਾਲਿਓ, ਗੁਰੂ ਕਲਗੀਧਰ ਪਿਤਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਔਰ ਪਿਤਾ ਜੀ ਦੇ ਕੋਲੋਂ ਝੋਲੀਆਂ ਭਰਵਾਉਣ ਦਾ ਸਮਾਂ। 4 ਦਿਨ ਤੁਸੀਂ ਅੰਮ੍ਰਿਤ ਵੇਲਾ ਸੰਭਾਲੋ। ਮੈਂ ਜਿਵੇਂ ਕਈ ਵਾਰੀ ਕੀਰਤਨ ਦੇ ਵਿੱਚ ਵੀ ਬੇਨਤੀ ਕਰਦਾ, ਸਾਧ ਸੰਗਤ ਜੀ, ਤੁਸੀਂ ਅੰਮ੍ਰਿਤ ਵੇਲਾ ਸੰਭਾਲੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਮੇਰੀ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵੇਂ ਵੀ ਛੱਡ ਕੇ 4 ਦਿਨ ਆਓ ਅੰਮ੍ਰਿਤ ਵੇਲੇ ਇਸ ਅਸਥਾਨ ਵਿਖੇ ਜੋ ਕਥਾ ਕੀਰਤਨ ਦੇ ਦੀਵਾਨ ਦੇ ਵਿੱਚ ਜੁੜੀਏ ਔਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਜਿਹੜੀ ਮਰਜ਼ੀ ਦਾਤ ਲੈ ਜਾਓ। ਮੈਂ ਗਰੰਟੀ ਨਾਲ ਲਿਖ ਕੇ ਦੇਣ ਨੂੰ ਤਿਆਰ ਹਾਂ। ਤੁਸੀਂ 4 ਦਿਨ ਅੰਮ੍ਰਿਤ ਵੇਲੇ ਆ ਕੇ ਹਾਜ਼ਰੀ ਭਰ ਲਓ, ਤੁਹਾਡੇ ਇੱਕ ਦੀ ਅਰਦਾਸ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਬੂਲ ਕਰ ਲੈਣਗੇ। 4 ਦਿਨ 15, 16, 17, 18 ਮਈ ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਗੁਰਦੁਆਰਾ ਡੇਰਾ ਸੰਤ ਬਾਬਾ ਭਗਤ ਸਿੰਘ ਜੀ, NIT ਨੰਬਰ 1, ਫਰੀਦਾਬਾਦ ਵਿਖੇ। ਆਓ ਸਾਰੇ ਜੁੜੀਏ, ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ। ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਔਰ ਇਸ ਸਮਾਗਮ ਦੀ ਜਾਣਕਾਰੀ ਦੇ ਲਈ ਤੁਹਾਡੇ TV ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਆਪ ਜੀ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ ਔਰ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਦੇ ਦੀਵਾਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਇਸ ਵਾਰੀ ਵੀ ਇਹ ਦੀਵਾਨ 7:30 ਤੋਂ 9:30 ਵਜੇ ਤੱਕ ਜੋ ਸਜਾਏ ਜਾਣਗੇ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨੇਮਰ ਬੇਨਤੀ ਕਰਦਾ, ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਇੱਥੇ ਖੇਡਦੇ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ। ਔਰ ਵੇਖੋ ਕਿੱਡਾ ਪਿਆਰਾ ਇਹ ਅਸਥਾਨ ਹੈ। ਮੇਰੀ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ, ਆਪ ਜੀਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 20 ਤਰੀਕ ਨੂੰ ਰਾਤ ਨੂੰ 7 ਵਜੇ ਤੱਕ, ਲਾਸਟ 7 ਵਜੇ ਤੱਕ ਸਾਰੇ ਪਰਿਵਾਰਕ ਮੈਂਬਰਾਂ ਨੇ ਇਸ ਅਸਥਾਨ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਭੁੱਲਿਓ ਨਾ, ਅਸੀਂ 20 ਤਰੀਕ ਕਿਉਂ ਰੱਖਦੇ ਹਾਂ? ਜਿਵੇਂ ਗੁਰੂ ਬਾਬਾ ਨਾਨਕ ਜੀ ਨੇ 20 ਦਾ ਲੰਗਰ ਸ਼ੁਰੂ ਕੀਤਾ ਸੀ, ਅਸੀਂ ਉਸੇ ਲੰਗਰ ਨੂੰ ਸਮਰਪਿਤ ਕਰਕੇ 20 ਤਰੀਕ ਇਹ ਰੱਖੀ ਹੋਈ ਹੈ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਜਿਹੜਾ ਵੀ 20 ਤਰੀਕ ਨੂੰ ਆ ਕੇ ਹਾਜ਼ਰੀ ਭਰਦਾ, ਉਹਦੇ ਘਰ ਦੇ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਗੁਰੂ ਨਾਨਕ ਲੰਗਰਾਂ ਦੀ ਟੋਟਾ ਨਹੀਂ ਰਹਿਣ ਦਿੰਦੇ। ਉਹਨਾਂ ਦੇ ਘਰਾਂ ਦੇ ਵਿੱਚ ਕਦੀ ਚੁੱਲ੍ਹੇ ਬੰਦ ਨਹੀਂ ਹੁੰਦੇ, ਇਹੋ ਜਿਹੀਆਂ ਬਰਕਤਾਂ ਪਾਉਂਦੇ ਨੇ। ਉਹਨਾਂ ਦੇ ਪਰਿਵਾਰ ਕੱਲਾ ਪੇਟ ਭਰ ਕੇ ਭੋਜਨ ਨਹੀਂ ਕਰਦੇ ਪਿਆਰਿਓ, ਉਹਨਾਂ ਨੂੰ ਕਈ ਹਜ਼ਾਰਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ, ਜਿਹੜੇ ਆ ਕੇ ਇਸ ਸਮਾਗਮ ਦੇ ਵਿੱਚ 20 ਤਰੀਕ ਨੂੰ ਕੌਲਸਰ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਨੇ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਸਮਾਂ, ਸਾਰੀ ਸੰਗਤ ਰਲ ਮਿਲ ਕੇ 7:30 ਤੋਂ 9:30 ਵਜੇ ਤੱਕ ਇਸ ਪਾਵਨ ਪਵਿੱਤਰ ਸਥਾਨ ਤੇ ਰਲ ਮਿਲ ਕੇ ਗੁਰੂ ਪਿਤਾ ਦੇ ਗੁਣ ਗਾਈਏ, ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇੰਦੌਰ ਮਾਤਾ ਗੁਜਰੀ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਜੁੜੇ ਨੇ ਔਰ ਜੁੜ ਰਹੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ YouTube ਦੇ 3 ਚੈਨਲ ਨੇ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਵੀਡੀਓ ਉਹ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਉਹ ਚੈਨਲ।
3 ਚੈਨਲਾਂ ਦੇ ਮਾਧਿਅਮ ਰਾਹੀਂ ਵੱਧ ਤੋਂ ਵੱਧ ਪਰਿਵਾਰ, ਬੇਅੰਤ ਪਰਿਵਾਰ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਜੁੜੇ ਔਰ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਤਕਰੀਬਨ ਸਭ ਸੰਗਤਾਂ ਤੱਕ ਜੋ ਲਾਈਵ ਦੇਖ ਰਹੇ ਪਹੁੰਚ ਚੁੱਕੇ ਆ। ਬਚਨ ਮੰਨੋ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਗੁਰੂ ਪਿਤਾ ਦੇ ਚਰਨਾਂ ਨਾਲ ਜੁੜ ਸਕਣ, ਵੱਡਾ ਪੁੰਨ ਕਮਾਓ। ਬਾਬਾ ਆਨੰਦ ਸਿੰਘ ਸਾਹਿਬ ਜੀ ਦਾ ਬਚਨ ਹੈ, ਜੋੜਨ ਵਰਗਾ ਪੁੰਨ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਵੱਡਾ ਪੁੰਨ ਕਮਾਓ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਔਰ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤੇ, ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚਮਕੜਾ ਮਾਰ ਕੇ ਬੈਠੇ। ਚਰਨਾਂ 'ਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ ਸਿੰਘ। ਤੇ ਬੜੇ ਪਿਆਰ ਵਿੱਚ ਸਾਰੀ ਸੰਗਤ ਵਾਹਿਗੁਰੂ ਗੁਰਮੰਤਰ ਦਾ ਜਾਪ ਪਹਿਲੇ 8-10 ਮਿੰਟ ਹਾਜ਼ਰੀ ਲਾਓ। ਉਸ ਤੋਂ ਬਾਅਦ ਜਿਵੇਂ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦੀਦਾਰ ਕਰਾਂਗੇ। ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀ ਲਾਇਓ ਜੀ। ਵਾਹਿਗੁਰੂ 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 ਧੰਨ ਵਾਹਿਗੁਰੂ ਜਪੋ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਇੱਕ ਓੰਕਾਰ ਸਤਿਨਾਮ
ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। 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 ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ। ਸਾਰੇ ਕਹੋ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। 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 ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ। ਗੁਰੂ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਅਜੇ ਸਾਰੇ ਨਹੀਂ ਬੋਲ ਰਹੇ। ਹੋਰ ਉੱਚੀ ਵਾਹਿਗੁਰੂ 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 ਅੱਜ ਕੇ ਵਾਹਿਗੁਰੂ 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 ਵਾਹਿਗੁਰੂ
ਹੋਰ ਉੱਚੀ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਸੰਗਤ ਜੀ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਤੁਹਾਡੀ ਆਵਾਜ਼ ਵਾਹਿਗੁਰੂ 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 ਧੰਨਵਾਦ ਹੈ ਗੁਰੂ ਜੋ ਵਾਹਿਗੁਰੂ 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 ਧੰਨਵਾਦ ਹੈ ਗੁਰੂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਜਿਹੜੀਆਂ ਅਸੀਂ ਰੋਜ਼ 3-4 ਜ਼ਰੂਰੀ ਬੇਨਤੀਆਂ ਕਰਦੇ ਆਂ ਉਹ ਕਰਕੇ ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਉਹ ਜਿਹੜੀਆਂ ਮੈਂ ਬੇਨਤੀਆਂ ਕਰਦਾ ਰੋਜ਼ ਸਭ ਨੂੰ ਪਤਾ ਹੈ ਗੁਰਮਤ ਆਸ਼ੇ ਦੇ ਅਨੁਸਾਰ ਹੁੰਦੀਆਂ ਨੇ, ਗੁਰਮਤ ਦੀ ਰੌਸ਼ਨੀ ਦੇ ਵਿੱਚ ਹੁੰਦੀਆਂ ਨੇ ਔਰ ਸਾਡੀ ਅੰਦਰਲੀ ਔਰ ਬਾਹਰਲੀ ਤਰੱਕੀ ਕਰਾਉਣ ਵਾਲੀਆਂ ਹੁੰਦੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਉਹ ਬੇਨਤੀਆਂ ਮੈਂ ਕਰਾਂ ਉਸ ਤੋਂ ਪਹਿਲਾਂ ਸਿਨੇਮਰ ਬੇਨਤੀ ਜਿੱਥੇ ਜਿੱਥੇ ਜਗ੍ਹਾ ਮਿਲੇ, ਕਿਉਂਕਿ ਅੰਦਰ ਹਾਲ 'ਚ ਬਹਿਣ ਦੀ ਜਗ੍ਹਾ ਨਹੀਂ, ਉੱਤੇ ਗੈਲਰੀ ਵੀ ਫੁੱਲ ਏ, ਬਾਹਰ ਜਿੱਥੇ ਜਗ੍ਹਾ ਮਿਲਦੀ ਏ ਪ੍ਰਬੰਧਕ ਵੀਰਾਂ ਨੇ ਉਪਰਾਲਾ ਕੀਤਾ ਵਿਛਾਈ ਹੋਈ ਏ, ਤੇ ਜਿੱਥੇ ਜਿੱਥੇ ਜਗ੍ਹਾ ਮਿਲੇ ਭਾਵੇਂ ਇੱਥੇ ਵੀ ਗੋਡਾ ਉਠਾਓ ਸੰਗਤ ਨੂੰ ਭਾਓ। ਤੇ ਮੈਂ ਜਿਵੇਂ ਬੇਨਤੀ ਕੀਤੀ ਅੱਜ ਪ੍ਰੇਰਨਾ ਕੀਤੀ ਤੁਸੀਂ ਲੈ ਕੇ ਆਏ, ਕੱਲ ਨੂੰ ਡਬਲ ਲੈ ਕੇ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਕੋਈ ਨਹੀਂ ਆਪੇ ਪ੍ਰਬੰਧਕਾਂ ਨੂੰ ਫਿਕਰ ਲੱਗਣਾ ਗੁਰਦੁਆਰਾ ਕਿਵੇਂ ਵੱਡਾ ਕਰਨਾ ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਜਿਹੜੇ ਇਸ ਵੇਲੇ ਲਾਈਵ ਦੇ ਮਾਧਿਅਮ ਰਾਹੀਂ ਜੁੜ ਚੁੱਕੇ ਹੋ, ਫਿਰ ਮੈਂ ਦੁਬਾਰਾ ਬੇਨਤੀ ਕਰ ਰਿਹਾ ਵੱਧ ਤੋਂ ਵੱਧ ਇਹ ਪ੍ਰੋਗਰਾਮ ਦਾ ਲਿੰਕ ਸ਼ੇਅਰ ਕਰ ਦਿਓ ਔਰ ਚੈਨਲ ਸਬਸਕ੍ਰਾਈਬ ਕਰ ਲਓ। ਪਹਿਲੀ ਬੇਨਤੀ ਹੁਣ ਧਿਆਨ ਨਾਲ ਸੁਣਿਓ। ਤੁਸੀਂ ਰੋਜ਼ ਕੀਰਤਨ ਸੁਣਨ ਵਾਲੇ ਪਰਿਵਾਰਕ ਮੈਂਬਰ ਬੈਠੇ ਹੋ, ਮੈਨੂੰ ਬਹੁਤ ਸਾਰੀਆਂ ਸੰਗਤਾਂ ਮਿਲੀਆਂ ਜੀ 3 ਤੋਂ 4 ਰਾਤੀ 10 ਤੋਂ 11 ਅਸੀਂ PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਦੇ ਹਾਂ। YouTube ਸਾਡਾ ਚੈਨਲ ਉਹਦੇ 2 ਵੇਲੇ ਦਾ 3 ਵੇਲੇ ਦਾ ਸਤਸੰਗ ਰੋਜ਼ ਸੰਗਤ ਕਰਦੀ ਹੈ। ਸਾਰੇ ਤੁਸੀਂ ਪਰਿਵਾਰਕ ਮੈਂਬਰ ਹੋ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਇੱਕ ਗੱਲ ਮੈਂ ਪੁੱਛਣ ਲੱਗਾ ਫਿਰ ਤੁਸੀਂ ਜਵਾਬ ਦੇਣਾ ਹੈ। ਚੜ੍ਹਦੀ ਕਲਾ 'ਚ ਹੋ ਵਾਹ ਵਾਹ ਸਤਿ ਸ੍ਰੀ ਅਕਾਲ। ਦੇਖੋ ਜਿਹੜੇ ਰੋਜ਼ ਸੰਗਤ ਕਰਦੇ ਨੇ ਪਰਿਵਾਰਕ ਮੈਂਬਰ ਉਹਨਾਂ ਨੂੰ ਪਤਾ ਹੈ
ਜਦੋਂ ਮੈਂ ਪੁੱਛਣਾ ਚੜ੍ਹਦੀ ਕਲਾ 'ਚ, ਫਿਰ ਤੁਸੀਂ ਜਕਾਰਾ ਲਾ ਕੇ ਆਪਣੇ ਚੜ੍ਹਦੀ ਕਲਾ 'ਚ ਬੈਠੇ ਹੋਣ ਦਾ ਸਬੂਤ ਦੇਣਾ। ਇੱਕ ਵਾਰੀ ਹੁਣ ਪੁੱਛ ਲਾਂ ਫਿਰ, ਕਿਉਂਕਿ ਕਈ ਨਵੇਂ ਨੇ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਹੁਣ ਪੁੱਛ ਲਾਂ ਇੰਦੌਰ ਵਾਲਿਓ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਆਓ ਜਿਹੜੀਆਂ ਰੋਜ਼ ਬੇਨਤੀਆਂ ਕਰਦੇ ਆ, ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਸਾਰੀ ਦੁਨੀਆ ਕਹਿੰਦੀ ਹਾਰ ਮੰਨ ਲੈ। ਕਈ ਵਾਰੀ ਦੁਨੀਆ ਕਹਿਣ ਲੱਗ ਪੈਂਦੀ ਆਲੇ ਦੁਆਲੇ ਵਾਲੇ ਜ਼ੋਰ ਪਾ, ਉਹ ਹਾਰ ਮੰਨ ਲੈ, ਛੱਡ, ਤੂੰ ਨਹੀਂ ਕੁਝ ਕਰ ਸਕਦਾ। ਪਰ ਜਿਹੜਾ ਜੁੜਿਆ ਹੈ ਨਾ, ਥੋੜਾ ਜਿਹਾ ਜੁੜਿਆ, ਜਿਹੜਾ ਸੰਗਤ ਕਰਦਾ ਹੈ, ਜਿਹੜਾ ਅੰਮ੍ਰਿਤ ਵੇਲਾ ਸੰਭਾਲਦਾ ਹੈ, ਉਹਦੇ ਅੰਦਰ ਇੰਨੀ ਕੁ ਵਿਲ ਪਾਵਰ ਆ ਜਾਂਦੀ। ਪਤਾ ਕੀ, ਸਾਰੀ ਦੁਨੀਆ ਕਹਿੰਦੀ ਕਿ ਹਾਰ ਮੰਨ ਲੈ, ਲੇਕਿਨ ਦਿਲ ਹੌਲੀ ਜਿਹੀ ਕਹਿੰਦਾ ਹੈ ਤੂੰ ਇੱਕ ਵਾਰੀ ਹੋਰ ਕੋਸ਼ਿਸ਼ ਕਰ, ਤੂੰ ਕਰ ਸਕਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਇੱਕ ਵਾਰੀ ਹੋਰ ਕੋਸ਼ਿਸ਼ ਕਰ, ਤੂੰ ਕਰ ਸਕਦਾ ਹੈ। ਢੈਂਦੀ ਕਲਾ ਤੇ ਹੈ ਹੀ ਨਹੀਂ ਨਾ ਆਪਣੀ ਸਿੱਖੀ 'ਚ, ਢੈਂਦੀ ਕਲਾ ਨਹੀਂ। ਮਹਾਰਾਜ ਨੇ ਇੰਨੀ ਵਿਲ ਪਾਵਰ ਸਾਨੂੰ ਦੇਤੀ, ਜੇ ਘਰ ਦੇ ਵਿੱਚ ਰੱਬ ਨਾ ਕਰੇ ਇਹੋ ਜਿਹਾ ਵੀ ਸਮਾਂ ਆ ਗਿਆ ਨਾ, ਸਿੱਖ ਨੂੰ ਛੋਲੇ ਖਾ ਕੇ ਗੁਜ਼ਾਰਾ ਕਰਨਾ ਪੈ ਗਿਆ, ਤੇ ਸਿੱਖ ਕਦੀ ਇਹ ਨਹੀਂ ਕਹਿੰਦਾ ਛੋਲੇ ਖਾ ਕੇ ਗੁਜ਼ਾਰਾ ਕਰਦੇ, ਕਹਿੰਦੇ ਮੈਂ ਬਦਾਮ ਖਾਣਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਤੇ ਬਦਾਮ ਖਾਣਾ, ਬਦਾਮ ਹੈ ਜੀ। ਚੜ੍ਹਦੀ ਕਲਾ ਸਿਖਾਈ, ਢੈਂਦੀ ਕਲਾ ਤੇ ਹੈ ਹੀ ਨਹੀਂ ਨਾ ਆਪਣੇ ਕੋਲ, ਹੈ ਹੀ ਨਹੀਂ। ਜੇ ਘਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ ਤਾਂ ਵੀ ਆਨੰਦ ਸਾਹਿਬ ਪੜ੍ਹਦੇ ਆ, ਤੇ ਜੇ ਕੋਈ ਪਰਿਵਾਰਕ ਜੀ ਚਲਿਆ ਜਾਂਦਾ ਤਾਂ ਵੀ ਆਨੰਦ ਸਾਹਿਬ ਹੀ ਪੜ੍ਹਦੇ ਆ। ਢੈਂਦੀ ਕਲਾ ਨਹੀਂ, ਚੜ੍ਹਦੀ ਕਲਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਾਰੇ ਬੋਲੋ ਤੇਰੇ ਭਾਣੇ ਸਰਬਤ ਦਾ ਭਲਾ। ਇਹ ਮੇਰੀ ਬੇਨਤੀ ਏ। ਸਾਰੀ ਦੁਨੀਆ ਕਹਿੰਦੀ ਤੂੰ ਹਾਰ ਮੰਨ ਲੈ, ਪਰ ਦਿਲ ਹੌਲੇ ਜੇ ਕਹਿੰਦਾ ਹੈ ਤੂੰ ਇੱਕ ਵਾਰੀ ਕੋਸ਼ਿਸ਼ ਕਰ, ਤੂੰ ਕਰ ਸਕਦਾ ਹੈ, ਕਰ ਸਕਦਾ ਹੈ ਜੀ। ਹੁਣ ਅਗਲੀ ਗੱਲ ਸੁਣਿਓ, ਇਹ ਬੜੀ ਕੰਮ ਆਏਗੀ ਇਹ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਸਭ ਕੁਝ ਉਹ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਲੋਕ ਕਰ ਸਕਦੇ ਨੇ। ਸਾਰੇ ਕੰਮ ਤੁਸੀਂ ਵੀ ਕਰ ਸਕਦੇ ਹੋ, ਜੋ ਲੋਕ ਕਰ ਸਕਦੇ ਨੇ ਤੁਸੀਂ ਵੀ ਕਰ ਸਕਦੇ ਹੋ, ਹੈ ਜੀ। ਸੁਣਿਓ ਧਿਆਨ ਨਾਲ, ਤੁਸੀਂ ਉਹ ਸਭ ਕੁਝ ਕਰ ਸਕਦੇ ਹੋ ਜੋ ਸਭ ਲੋਕ ਕਰ ਸਕਦੇ ਨੇ, ਤੇ ਧਿਆਨ ਦੇਣਾ, ਤੁਸੀਂ ਉਹ ਸਭ ਕੁਝ ਵੀ ਕਰ ਸਕਦੇ ਹੋ ਜੋ ਸਾਰੇ ਲੋਕ ਨਹੀਂ ਕਰ ਸਕਦੇ, ਹੈ ਜੀ। ਫਿਰ ਮੈਂ ਦੁਹਰਾ ਦਿਆਂ, ਤੁਸੀਂ ਉਹ ਸਭ ਕੁਝ ਕਰ ਸਕਦੇ ਹੋ ਜੋ ਸਾਰੇ ਲੋਕ ਕਰਦੇ ਨੇ, ਪਰ ਤੁਸੀਂ ਉਹ ਵੀ ਕਰ ਸਕਦੇ ਹੋ ਜੋ ਸਾਰੇ ਨਹੀਂ ਕਰ ਸਕਦੇ, ਜੋ ਸਾਰੇ ਨਹੀਂ ਕਰ ਸਕਦੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਸੀਂ ਉਹ ਵੀ ਕਰ ਸਕਦੇ ਜੋ ਸਭ ਕੁਝ ਨਹੀਂ, ਸਾਰੇ ਲੋਕ ਨਹੀਂ ਕਰ ਸਕਦੇ। ਇੰਨੀ ਵਿਲ ਪਾਵਰ ਤੁਹਾਨੂੰ ਦਿੱਤੀ ਹੈ ਮਹਾਰਾਜ ਨੇ। ਮੋਮਨ ਕਰੇ ਤੁਮਾਰੀ ਰੀਸ, ਲੋਕੀ ਤੇਰੀਆਂ ਰੀਸਾਂ ਕਰਨਗੇ, ਰੀਸਾਂ ਤੂੰ ਉਹ ਕੁਝ ਕਰ ਸਕਦਾ ਹੈ ਜੀ। ਸੱਚਾਈ ਹੈ, ਸੱਚਾਈ। ਹੁਣ ਕਈ ਮੈਂ ਇੱਥੇ ਵੇਖਦਾ, ਹੁਣ ਕਈ ਬੱਚੇ ਨੇ, ਤੁਸੀਂ ਤੁਹਾਡੀ ਨੌਲੇਜ 'ਚ ਵੀ ਹੋਣਗੇ, ਇੱਥੇ ਵੀ ਨੌਜਵਾਨ ਬੱਚੇ ਬੱਚੀਆਂ ਕਿੰਨੇ ਬੈਠੇ ਨੇ, ਸੁਣਿਓ। ਕਈਆਂ ਨੇ ਡਾਕਟਰੀਏਟ ਦੀ ਡਿਗਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ, ਪਰ ਕਈ ਕਾਮਯਾਬ ਨਹੀਂ ਹੋਏ। ਪਰ ਪਿਆਰਿਓ, ਜਿਨ੍ਹਾਂ ਨੇ ਮਿਹਨਤ ਪੂਰੀ ਕੀਤੀ, ਹੌਸਲਾ ਨਹੀਂ ਛੱਡਿਆ, ਇੱਕ ਵਾਰੀ ਚਲੋ ਫੇਲ ਵੀ ਹੋ ਗਏ, ਕੋਈ ਨਹੀਂ, ਹਿੰਮਤ ਨਹੀਂ ਹਾਰੀ, ਦੂਜੇ ਨਹੀਂ ਕਰ ਪਾਏ ਪਰ ਉਹ ਬੱਚੇ ਕਰ ਗਏ। ਹੋਈ ਨਾ ਗੱਲ। ਕਈ ਇਹੋ ਜਿਹੇ ਹੋਣਗੇ ਜਿਹੜੇ ਆਪਣੀ ਫੀਲਡ ਦੇ ਵਿੱਚ ਨਾ ਕਾਮਯਾਬ ਹੋ ਕੇ ਘਰਾਂ 'ਚ ਬਹਿ ਗਏ, ਛੱਡ ਯਾਰ ਕੁਝ ਹੋ ਨਹੀਂ ਸਕਦਾ। ਹੁਣ ਫਲਾਣੇ ਨੇ ਵੀ ਕੀਤੀ ਸੀ ਕੋਸ਼ਿਸ਼, ਉਹਦੇ ਕੋਲੋਂ ਨਹੀਂ ਕੋਈ, ਮੇਰੇ ਕੋਲੋਂ ਕਿੱਥੋਂ ਹੋ ਸਕਦੀ ਹੈ। ਪਰ ਕਿੱਡੀ ਹੈਰਾਨਗੀ ਦੀ ਗੱਲ, ਕੁਝ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਉਹ ਕੰਮ ਕਰਨ ਨੂੰ ਠਾਣ ਲਿਆ ਆਪਣੇ ਮਨ ਦੇ ਵਿੱਚ, ਉਹ ਕੰਮ ਕਰਨਾ ਹੀ ਕਰਨਾ ਹੈ, ਤੇ ਅੱਜ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਭ ਕੁਝ ਅਸੀਂ ਕਰ ਸਕਦੇ ਹਾਂ, ਸਭ ਕੁਝ, ਕਿਉਂਕਿ ਸਾਡੇ ਅੰਦਰ ਤੇ ਉਹ ਬੈਠਾ ਹੈ, ਸਾਡੇ ਅੰਦਰ ਬੋਲਦਾ ਹੈ, ਸਾਡੇ ਕੋਲੋਂ ਸਭ ਕੁਝ ਕਰਵਾਉਂਦਾ ਹੈ। ਪਹਿਲਾ ਵਿਸ਼ਵਾਸ ਆਪਣੇ ਆਪ ਦੇ ਉੱਤੇ ਕਰਕੇ ਡਟ ਪਿਆ ਕਰੋ ਕੰਮ ਦੇ ਉੱਤੇ। ਕੋਈ ਨਹੀਂ, ਕਰ ਲੈਣਾ ਮੈਂ, ਬਾਬਾ ਖੰਡੇ ਵਾਲਾ ਮਿਹਰ ਕਰੇਗਾ, ਸੱਚਮੁੱਚ ਕਰਕੇ ਵਿਖਾਊਗੇ। ਫਿਰ
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤਿਉਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਹਰ ਇਨਸਾਨ ਨੂੰ ਪਤਾ ਹੈ ਉਹਦੇ ਲਈ ਇੰਪੋਰਟੈਂਟ ਕੀ ਹੈ, ਪਰ ਅਪਲਾਈ ਕੋਈ ਕੋਈ ਕਰਦਾ ਹੈ। ਸਭ ਨੂੰ ਪਤਾ ਹੈ ਸੈਰ ਕਰਨੀ ਬੜੀ ਜ਼ਰੂਰੀ, ਪਰ ਅਪਲਾਈ ਕੋਈ ਕੋਈ ਕਰਦਾ ਹੈ। ਸੱਚੀ ਗੱਲ ਹੈ ਨਾ। ਸਭ ਨੂੰ ਪਤਾ ਹੈ ਸਿਹਤ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਜਿੰਨੀ ਸ਼ੂਗਰ ਘਟਾ ਸਕਦੇ ਆ, ਜਿੰਨੀ ਖੰਡ, ਜਿੰਨਾ ਮਿੱਠਾ ਘਟਾ ਸਕਦੇ ਆ, ਘਟਾਉਣਾ ਹੈ, ਪਤਾ ਹੈ। ਪਰ ਇਸ ਚੀਜ਼ ਨੂੰ ਅਪਲਾਈ ਕੋਈ ਕੋਈ ਕਰਦਾ ਹੈ। ਇਦਾਂ ਹੀ ਹੁੰਦਾ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਰੋਜ਼ 10 ਮਿੰਟ ਯੋਗਾ ਕਰਾਂਗੀ ਜਾਂ ਕਰਾਂਗਾ, ਮੇਰਾ ਸਰੀਰ ਸੈੱਟ ਰਹੇਗਾ। ਇੰਪੋਰਟੈਂਟ ਹੈ ਗੱਲ, ਪਤਾ ਹੈ ਮੇਰੇ ਲਈ ਕੀ ਇੰਪੋਰਟੈਂਟ ਹੈ, ਕੀ ਜ਼ਰੂਰੀ ਹੈ, ਪਰ ਇਹਨੂੰ ਅਪਲਾਈ ਕੋਈ ਕੋਈ ਕਰਦਾ ਹੈ। ਇਸੇ ਤਰ੍ਹਾਂ ਬੰਦੇ ਨੂੰ ਪਤਾ ਹੈ ਮੇਰੀ ਲਾਈਫ ਦੇ ਵਿੱਚ ਨਿਤਨੇਮ ਕਰਨਾ ਬੜਾ ਹੀ ਇੰਪੋਰਟੈਂਟ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰ ਅਪਲਾਈ ਬੋਲੋ, ਅਪਲਾਈ ਕੋਈ ਕੋਈ ਕਰਦਾ ਹੈ। ਹਰ ਇਨਸਾਨ ਨੂੰ ਪਤਾ ਹੈ, ਖਾਸ ਕਰਕੇ ਜਿਹੜੇ ਗੁਰੂ ਘਰ ਵਿੱਚ ਆਉਂਦੇ ਨੇ, ਭਾਵੇਂ ਉਹ ਕਿਸੇ ਵੀ ਕੌਮ ਮਜਹਬ ਦੇ ਨੇ, ਹਿੰਦੂ ਨੇ, ਸਿੰਧੀ ਨੇ, ਸਿੱਖ ਵੀਰ ਨੇ, ਕੋਈ ਵੀ ਨੇ, ਸੁਣਿਓ, ਪਤਾ ਹੈ ਸਤ ਸੰਗਤ ਵਿੱਚ ਜਾਣਾ ਬੜਾ ਹੀ ਜ਼ਰੂਰੀ ਏ। ਸੰਗਤ ਵਿੱਚ ਜਾਵਾਂਗੇ, ਅਗਲੀਆਂ ਮੰਜ਼ਲਾਂ ਮਿਲਣਗੀਆਂ, ਅਗਲੀਆਂ ਬਖਸ਼ਿਸ਼ਾਂ ਮਿਲਣਗੀਆਂ, ਗੁਰੂ ਦੀ ਨੇੜਤਾ ਵਧੇਗੀ। ਪਤਾ ਸਭ ਨੂੰ ਹੈ ਇੰਪੋਰਟੈਂਟ ਹੈ ਸੰਗਤ ਵਿੱਚ ਜਾਣਾ, ਪਰ ਇਹਨੂੰ ਅਪਲਾਈ, ਉੱਚੀ ਬੋਲੋ, ਅਪਲਾਈ ਕੋਈ ਕੋਈ ਕਰਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਤਾ ਹੈ ਸੰਗਤ ਵਿੱਚ ਮੈਂ ਬੈਠਾਂਗੀ ਜਾਂ ਬੈਠਾਂਗਾ, ਇਹਦੇ ਨਾਲ ਮੇਰਾ ਫਿਊਚਰ ਸਵਰਨਾ। ਫਿਊਚਰ, ਪ੍ਰੈਜ਼ੈਂਟ ਤੇ ਸਵਰ ਹੀ ਰਿਹਾ, ਪ੍ਰੈਜ਼ੈਂਟ ਤੇ ਸਵਰ ਹੀ ਰਿਹਾ, ਪਰ ਜਦੋਂ ਮੈਂ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਹੈ, ਉਹਦਾ ਸਦਕਾ ਮੇਰਾ ਫਿਊਚਰ ਵੀ ਸਵਰੇਗਾ, ਫਿਊਚਰ ਮੇਰਾ ਉਜਵਲ ਹੋਏਗਾ। ਪਤਾ ਹੈ, ਪਰ ਇਹਨੂੰ ਅਪਲਾਈ ਕੋਈ ਕੋਈ ਕਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿੰਨਾ ਚੰਗਾ ਹੋਵੇ ਜਿਹੜੇ ਅਸੀਂ ਰੋਜ਼ ਪਰਿਵਾਰਕ ਮੈਂਬਰ ਜੁੜਦੇ ਆ, ਚੰਗੀਆਂ ਚੀਜ਼ਾਂ ਦਾ ਸਾਨੂੰ ਪਤਾ ਹੈ, ਪਰ ਅਸੀਂ ਪਤਾ ਹੋਣ ਤੱਕ ਗੱਲ ਸੀਮਤ ਨਾ ਰੱਖੀਏ, ਉਹ ਚੰਗੀਆਂ ਚੀਜ਼ਾਂ ਆਪਣੇ ਜੀਵਨ ਦੇ ਵਿੱਚ ਲਾਗੂ ਜ਼ਰੂਰ ਕਰੀਏ, ਤਾਂ ਇਹ ਸੰਗਤ ਕੀਤੇ ਦਾ ਲਾਭ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਜ਼ਿੰਦਗੀ ਵਿੱਚ ਆਪਣਾ ਇੱਕ ਗੋਲ ਸੈੱਟ ਕਰ ਲਓ। ਗੋਲ, ਇੱਕ ਗੋਲ, ਮੈਂ ਆਹ ਕੰਮ ਕਰਨਾ ਹੈ ਲਾਈਫ ਦੇ ਵਿੱਚ। ਮੈਂ ਵੀ ਗੋਲ ਸੈੱਟ ਕੀਤਾ ਹੈ। ਸਭ ਨੂੰ ਪਤਾ ਹੈ ਜਿਹੜੇ ਰੋਜ਼ ਕੀਰਤਨ ਸੁਣਦੇ ਹੋ ਕਿ ਜਿਹੜੀਆਂ ਰਾਮ ਤੀਰਥ ਰੋਡ ਸੇਵਾਵਾਂ ਚੱਲ ਰਹੀਆਂ ਨੇ, ਘੱਟ ਤੋਂ ਘੱਟ 113 ਯੂਨਿਟ ਇਹੋ ਜਿਹੇ ਜ਼ਰੂਰ ਖੁੱਲਣ। ਮੈਂ ਗੋਲ ਸੈੱਟ ਕੀਤਾ ਹੋਇਆ ਆਪਣੇ ਮਾਈਂਡ 'ਚ। ਉਹ ਪਿਆਰਿਓ, ਮੈਂ ਉਹ ਗੋਲ ਤੱਕ ਪਹੁੰਚਣ ਲਈ ਨਿਤਾ ਪ੍ਰਤੀ ਉਪਰਾਲੇ ਕਰੀ ਜਾ ਰਹੇ ਹਾਂ। ਇੱਧਰ ਵੀ ਹੱਥ ਮਾਰਦੇ ਆ, ਉੱਧਰ ਵੀ ਕਰਦੇ ਆ, ਆਹ ਵੀ ਕੰਮ ਕਰਨਾ, ਆਹ ਵੀ ਕੰਮ, ਹੌਲੀ ਹੌਲੀ ਤੁਹਾਡੇ ਸਾਹਮਣੇ ਆ ਜਾਣੇ ਸਾਰੇ। ਸੁਣਿਓ, ਮੈਂ ਮਾਈਂਡ ਵਿੱਚ ਇੱਕ ਗੋਲ ਸੈੱਟ ਕੀਤਾ ਹੈ। ਇਦਾਂ ਹੀ ਜ਼ਿੰਦਗੀ ਵਿੱਚ ਇੱਕ ਗੋਲ ਸੈੱਟ ਕਰੋ, ਇੱਕ ਨਿਸ਼ਾਨਾ ਸੈੱਟ ਕਰੋ, ਫਿਰ ਉਸ ਨਿਸ਼ਾਨੇ ਤੇ ਪਹੁੰਚਣ ਲਈ ਆਪਣੀ ਆਤਮਾ ਦਾ ਜ਼ੋਰ ਲਾ ਦਿਓ। ਆਪਣੀ ਆਤਮਾ ਦਾ, ਕੋਈ ਨਹੀਂ, ਕਰਨਾ ਹੀ ਕਰਨਾ। ਕੀ ਹੋਇਆ? ਬਾਬਾ ਮੇਰੇ ਨਾਲ ਏ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਆਤਮਾ ਦਾ ਜ਼ੋਰ ਲਾਉਣਾ ਹੀ ਲਾਉਣਾ। ਮੈਨੂੰ ਇੱਕ ਜਾਣੇ ਨੇ ਨਾ ਮੈਸੇਜ ਕੀਤਾ, ਮੈਂ ਤੇ ਮੈਸੇਜ ਘੱਟ ਵੇਖਦਾ, ਇਹ ਸਾਰਾ ਮੈਨੇਜ ਕਰਦੇ ਨੇ ਪ੍ਰੋਗਰਾਮਾਂ ਦਾ ਵੀ, ਸਾਰੇ ਟਰਸਟ ਦਾ ਵੀ, ਸਭ ਨੂੰ ਪਤਾ ਹੈ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਇੱਕ ਇੱਕ ਚੀਜ਼ ਇਹ ਬੱਚਾ ਮੈਨੇਜ ਕਰਦਾ, ਜੋ ਸਾਈਡ ਤੇ ਬੈਠੇ ਨੇ, ਮੈਨੇਜਰ ਵੀ ਹੈ। ਇਹ ਸਾਰੀਆਂ ਜਿਹੜੀਆਂ ਪ੍ਰੋਗਰਾਮ ਬੁੱਕ ਕਰਨੇ ਨੇ, ਸਾਰੀਆਂ ਚੀਜ਼ਾਂ ਇਹ ਵੀ ਵੇਖਣੀਆਂ, ਟਰਸਟ ਦੇ ਸਾਰੇ ਕਾਰਵਾਈ ਸੰਭਾਲਣੀ, ਟਰਸਟੀ ਮੈਂਬਰ ਵੀ ਹੈ, ਰਿਸ਼ਤੇਦਾਰੀ ਵੀ ਹੈ ਮੇਰੀ। ਸੁਣਿਓ, ਸਭ ਨੂੰ ਪਤਾ ਹੈ, ਸੁਣਿਓ ਧਿਆਨ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦੇ ਮੋਬਾਈਲ ਤੇ ਨਾ ਮੈਸੇਜ ਆਇਆ। ਕੀ ਮੈਸੇਜ ਆਇਆ? ਕਹਿੰਦੇ ਭਾਈ ਸਾਹਿਬ 113 ਯੂਨਿਟ ਕਹਿੰਦੇ ਨੇ ਸ਼ੁਰੂ ਕਰਨੇ ਨੇ 113 ਥਾਵਾਂ ਤੇ। ਹੁਣ ਇੱਕ ਯੂਨਿਟ ਨੂੰ 1 ਸਾਲ ਲੱਗਦਾ ਘੱਟ ਤੋਂ ਘੱਟ ਸ਼ੁਰੂ ਕਰਨ ਲੱਗੇ ਆ। ਘੱਟ ਤੋਂ ਘੱਟ ਬਣਾਉਣਾ, ਜਗ੍ਹਾ ਲੈਣੀ, ਬਣਾਉਣਾ, ਇੱਕ ਸਾਲ ਲੱਗੇਗਾ ਘੱਟ ਤੋਂ ਘੱਟ। ਸੁਣਿਓ, ਕਹਿੰਦੇ 113 ਯੂਨਿਟਾਂ ਨੂੰ ਤੇ 113 ਸਾਲ ਲੱਗ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਸੁਣਨ ਵਾਲੀ ਗੱਲ ਜੇ, ਕਹਿੰਦੇ 113 ਨੂੰ ਤੇ 113 ਯੂਨਿਟਾਂ ਨੂੰ ਤੇ 113 ਸਾਲ ਲੱਗ ਜਾਣੇ। ਇਹ ਕਿਹੋ ਜੀ ਗੱਲ ਕਰਦੇ ਨੇ?
ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਉਹ ਗੁਰਮੁਖ ਨੂੰ ਨਾ ਇੱਕ ਜਵਾਬ ਨਹੀਂ। ਮੈਂ ਕਿਹਾ 113 ਯੂਨਿਟਾਂ ਨੂੰ 113 ਸਾਲ ਨਹੀਂ ਲੱਗਣੇ। ਮੈਨੂੰ ਇੰਨਾ ਭਰੋਸਾ ਹੈ ਬਾਬਾ ਦੀਪ ਸਿੰਘ ਜੀ ਦੇ ਉੱਤੇ। ਮੈਂ ਨਿੱਤਾ ਪ੍ਰਤੀ ਉਦਮ ਉਪਰਾਲੇ ਕਰੀ ਜਾ ਰਹੇ ਆ, ਕਦੀ ਉੱਥੇ ਜਗ੍ਹਾ ਕਦੀ ਉੱਥੇ ਜਗ੍ਹਾ, ਗੱਲਾਂ ਕਰੀ ਜਾਂਦੇ ਆ, ਆਹ ਵੀ ਕੰਮ ਉਹ ਵੀ ਕੰਮ। ਏਦਾਂ ਸੁਣਿਓ, ਮੈਂ ਕਿਹਾ 113 ਯੂਨਿਟਾਂ ਨੂੰ 113 ਸਾਲ ਨਹੀਂ ਲੱਗਣੇ। ਮੇਰਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਏਡਾ ਵੱਡਾ, ਜਿਸ ਦਿਨ ਉਹਨੇ ਕਿਰਪਾ ਕਰਤੀ ਨਾ 113 ਯੂਨਿਟ ਇੱਕੋ ਸਾਲ ਦੇ ਵਿੱਚ ਉਹਨੇ ਖਲਵਾ ਦੇਣੇ ਨੇ। ਸੋਨੇਹਾਲ ਸਤਿ ਸ੍ਰੀ ਅਕਾਲ। ਕੋਈ ਵੱਡੀ ਗੱਲ ਨਹੀਂ, 113 ਥਾਵਾਂ ਤੇ ਇੱਕੋ ਸਾਲ ਵਿੱਚ ਸੇਵਾ ਸ਼ੁਰੂ ਹੋ ਸਕਦੀ। ਕਈ ਮੈਂ ਮਹਾਂਪੁਰਸ਼ ਵੇਖੇ ਨੇ ਕਾਰ ਸੇਵਾ ਵਾਲੇ 500 ਗੁਰਦੁਆਰਿਆਂ ਦੀ ਸੇਵਾ ਇੱਕੋ ਵਾਰੀ ਕਰਵਾ ਰਹੇ ਨੇ, ਇੱਕੋ ਟਾਈਮ ਦੇ ਉੱਤੇ, ਹਾਂਜੀ ਕਰਵਾ ਰਹੇ ਨੇ ਨਾ, ਹਾਂਜੀ। ਕਈ ਮੈਂ ਵੇਖਦਾ ਕੱਚੇ ਗੁਰੂਆਂ ਦੇ ਨਾਲ ਜਿਹੜੇ ਜੁੜੇ ਨੇ, ਉਹ ਕੱਚੇ ਗੁਰੂ ਇੱਕ ਸ਼ਰੀਰ ਹੈ ਜਿਹਨੇ ਆਪਣੇ ਨਾਲ ਜੋੜਿਆ, ਇੱਕ ਸਾਲ ਦੇ ਵਿੱਚ ਹਜ਼ਾਰਾਂ ਡੇਰੇ ਖੋਲ ਸਕਦਾ ਹੈ। ਤੇ ਮੈਂ ਤੇ ਸੰਸਾਰ ਨੂੰ ਜੋੜਨ ਵਾਲਾ ਕੰਮ ਦੋ ਚੀਜ਼ਾਂ ਨੂੰ ਮੁੱਖ ਰੱਖ ਕੇ ਚੱਲੇ ਹੋਏ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਇਹ ਦੋ ਪ੍ਰਚਾਰ ਪ੍ਰਸਾਰ ਕਰਨੇ ਨੇ। ਕੀਰਤਨ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਘਰ ਘਰ ਵਿੱਚ ਇਹੋ ਜਿਹਾ ਇੱਕ ਇਨਕਲਾਬ ਲਿਆਉਣਾ ਹੈ ਕਿ ਬੱਚਾ ਜਦੋਂ ਸਵੇਰੇ ਉੱਠਦਿਆਂ ਇੰਨੀ ਗੱਲ ਜ਼ਰੂਰ ਕਵੇ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਮੈਂ ਕਿਹਾ 113 ਯੂਨਿਟਾਂ ਨੂੰ 113 ਸਾਲ ਨਹੀਂ ਲੱਗਣੇ। ਬਾਪੂ ਨੇ ਜੇ ਕਿਰਪਾ ਕੀਤੀ ਇੱਕੋ ਸਾਲ ਵਿੱਚ ਹੀ ਖੁੱਲ ਜਾਣੇ ਨੇ। ਬਸ ਇਦਾਂ ਆਪਣਾ ਮਾਈਂਡ ਸੈੱਟ ਕਰੋ ਨਾ, ਇਦਾਂ ਉਪਰਾਲੇ ਕਰਿਆ ਕਰੋ। ਜ਼ਿੰਦਗੀ ਦੇ ਵਿੱਚ ਇੱਕ ਨਿਸ਼ਾਨਾ ਸੈੱਟ ਕਰੋ, ਫਿਰ ਉਸ ਨਿਸ਼ਾਨੇ ਦੇ ਉੱਤੇ ਪਹੁੰਚਣ ਦੇ ਲਈ ਪੂਰੀ ਆਤਮਾ ਦਾ ਜ਼ੋਰ ਲਾ ਦਿਓ, ਪੂਰੀ ਆਤਮਾ ਦਾ। ਐਵੇਂ ਢਿੱਲੇ ਜੇ ਬਣ ਕੇ ਨਾ ਬੈਠੋ, ਆਲਸੀਆਂ ਨੂੰ ਕਦੀ ਕੁਝ ਨਹੀਂ ਜੇ ਮਿਲਦਾ ਹੈ ਜੀ। ਐਵੇਂ ਆਲਸੀ ਜੇ ਬਣ ਕੇ, ਢਿੱਲੜ ਜੇ ਬਣ ਕੇ ਨਾ ਬੈਠੋ। ਆ ਚੜ੍ਹਦੀ ਕਲਾ ਵਿੱਚ ਰਿਹਾ ਕਰੋ। ਹਰ ਵੇਲੇ ਇਹ ਮਹਿਸੂਸ ਕਰਿਆ ਕਰੋ, ਮੇਰਾ ਬਾਪੂ ਮੇਰੇ ਨਾਲ ਏ। ਫਿਰ ਮੈਨੂੰ ਕਾਹਦਾ ਡਰ? ਮੈਂ ਵੱਡੇ ਦਾ ਪੁੱਤ ਆ ਨਾ, ਮੈਨੂੰ ਕਾਹਦਾ ਡਰ? ਵੱਡਾ ਮੇਰਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਇੱਕ ਇਸ਼ਾਰਾ ਕਰੇ ਹੋਵੇ, ਇੱਕ ਇਸ਼ਾਰਾ ਤੇਰਾ ਹੈ ਜੀ, ਤੇ ਮਿਟ ਜਾਂਦੇ ਨੇ ਮਾੜੇ ਕਰਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇਰੇ ਇੱਕ ਇਸ਼ਾਰੇ ਦੀ ਲੋੜ ਏ। ਤੂੰ ਸ੍ਰਿਸ਼ਟੀ ਨੂੰ ਫਨਾ ਵੀ ਕਰ ਸਕਦਾ ਹੈ, ਸ੍ਰਿਸ਼ਟੀ ਦੀ ਉਤਪਤੀ ਵੀ ਕਰ ਸਕਦਾ ਹੈ ਇੱਕ ਇਸ਼ਾਰੇ ਦੇ ਵਿੱਚ। ਤੂੰ ਚਾਵੇਂ ਇੱਕ ਇਸ਼ਾਰੇ ਦੇ ਵਿੱਚ ਭਿਖਾਰੀਆਂ ਨੂੰ ਰਾਜਾ ਬਣਾ ਸਕਦਾ ਹੈ, ਤੇ ਜੇ ਕੋਈ ਰਾਜਾ ਬਣ ਕੇ ਅਹੰਕਾਰ ਕਰਦਾ ਹੈ ਨਾ, ਇੱਕ ਇਸ਼ਾਰੇ ਵਿੱਚ ਰਾਜੇ ਨੂੰ ਭਿਖਾਰੀ ਵੀ ਬਣਾ ਸਕਦਾ ਹੈ। ਤੂੰ ਚਾਵੇਂ ਤੇ ਗੱਲ ਤੇ ਤੇਰੇ ਇੱਕ ਇਸ਼ਾਰੇ ਦੀ ਏ। ਆਖੋ ਧੰਨ ਬਾਬਾ ਦੀਪ ਸਿੰਘ ਜੀ, ਗੱਜ ਕੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਢੇਰੀਆਂ ਨਹੀਂ ਢਾਣੀਆਂ, ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਜੇ ਸਾਡੇ ਕੋਲ ਕੋਈ ਬੈਠਾ ਵੀ ਹੈ ਨਾ, ਉਹ ਵੀ 2 ਮਿੰਟ ਬਾਅਦ ਉੱਠ ਕੇ ਜਾਵੇ, ਪਤਾ ਲੱਗੇ ਨਹੀਂ ਯਾਰ ਚੜ੍ਹਦੀ ਕਲਾ ਵਾਲੇ ਬੰਦੇ ਨਾਲ ਬੈਠੇ ਸਾਂ, ਪਤਾ ਲੱਗਾ ਇੱਕ ਵਾਰੀ। ਇਹਦੇ ਕੋਲ ਜਦੋਂ ਬੈਠੇ ਇਹਦੀ ਵਾਈਬ੍ਰੇਸ਼ਨ ਇਹੋ ਜਿਹੀ ਆਈ, ਇਹਨੇ ਤਾਂ ਸਾਡੇ ਅੰਦਰੋਂ ਉਹ ਜਿਹੜਾ ਢਿੱਲਾਪਣ ਸੀ ਉਹ ਖਤਮ ਹੀ ਕਰਕੇ ਰੱਖਤਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੱਗਾ ਜੀ ਦੇ ਘਰ ਅਸੀਂ ਰੁਕੇ, ਹੁਣ ਇੱਕ ਪਰਿਵਾਰ ਆਇਆ ਉੱਥੇ ਮੈਨੂੰ ਮਿਲੇ, ਮੇਰਾ ਖਿਆਲ ਸੰਗਤ 'ਚ ਆ ਗਏ ਹੋਣਗੇ ਹੁਣ। ਮੈਨੂੰ ਮਿਲੇ ਹੁਣੇ, ਮੈਨੂੰ ਕਹਿੰਦੇ ਟੀਵੀ ਤੇ ਰੋਜ਼ ਵੇਖਦੇ, ਟੀਵੀ ਤੇ ਵੇਖ ਕੇ ਨਾ ਸਾਨੂੰ ਇਹੋ ਜਿਹੀ ਵਾਈਬ੍ਰੇਸ਼ਨ ਆਉਂਦੀ ਸੀ। ਕਹਿੰਦੇ ਇਦਾਂ ਲੱਗਦਾ ਸੀ ਜਿਵੇਂ ਸਾਡੀ ਜ਼ਿੰਦਗੀ ਵਿੱਚ ਕੁਝ ਬਦਲ ਰਿਹਾ, ਔਰ ਬਦਲਿਆ ਹਜ਼ਾਰਾਂ ਦਾ, ਮਹਾਰਾਜ ਦੀ ਮਿਹਰ ਨਾਲ ਹਜ਼ਾਰਾਂ ਦਾ ਬਦਲਿਆ। ਤੇ ਕਹਿੰਦੇ ਹੁਣ ਤੁਸੀਂ ਸਾਡੇ ਕੋਲ ਆਏ ਹੋ ਨਾ, ਪਹਿਲੀ ਵਾਰੀ ਸਾਹਮਣੇ ਵੇਖਿਆ ਤੇ ਸਾਡੇ ਲੂ ਖੰਡੇ ਖੜੇ ਹੋ ਰਹੇ ਨੇ। ਹੁਣ ਵੇਖੋ ਪਿਆਰ ਹੈ ਨਾ ਇੱਕ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਵਾਈਬ੍ਰੇਸ਼ਨ ਛੱਡੀ ਕਿੰਨੇ? ਉਹ ਵਾਈਬ੍ਰੇਸ਼ਨ ਆਈ ਕਿੱਥੋਂ? ਉਹ ਵਾਈਬ੍ਰੇਸ਼ਨ ਦੇਣ ਵਾਲਾ ਕੋਈ ਅਮਨਦੀਪ ਸਿੰਘ ਨਹੀਂ, ਵਾਈਬ੍ਰੇਸ਼ਨ ਦੇਣ ਵਾਲਾ ਬਾਬਾ ਦੀਪ ਸਿੰਘ ਹੈ। ਸਤਿ ਸ੍ਰੀ ਅਕਾਲ। ਉਹ ਵਾਈਬ੍ਰੇਸ਼ਨ ਦੇਣ ਵਾਲੇ ਗੁਰੂ ਰਾਮਦਾਸ ਨੇ, ਉਹ ਵਾਈਬ੍ਰੇਸ਼ਨ ਦੇਣ ਵਾਲਾ ਕੀਰਤਨ ਹੈ, ਵਾਈਬ੍ਰੇਸ਼ਨ ਦੇਣ ਵਾਲੀ ਆ ਗੁਰੂ ਦੀ ਸੰਗਤ ਹੈ, ਵਾਈਬ੍ਰੇਸ਼ਨ ਦੇਣ ਵਾਲੇ ਮਹਾਂਪੁਰਖ ਨੇ, ਸ਼ਹੀਦ ਸਿੰਘ ਨੇ ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਸ ਕਰਕੇ ਢਿੱਲੂ ਜੇ ਨਹੀਂ ਰਹਿਣਾ, ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 487 488 ਨੰਬਰ ਅੰਗ ਦੇ ਉੱਤੇ ਦਰਜ। 2-4 ਮਿੰਟ ਲਈ ਇਹ ਸ਼ਬਦ ਮੈਂ ਸਵੇਰੇ ਪੜ੍ਹਿਆ ਸੀ, ਉਹਨੂੰ ਹੀ ਆਪਾਂ ਅੱਗੇ ਵਧਾਉਣ ਲੱਗੇ ਆ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ,
ਆਡ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ। ਮੇਰੇ ਨਾਲ ਉੱਚੀ ਉੱਚੀ ਆਵਾਜ਼ 'ਚ ਕੀਰਤਨ ਕਰਿਓ, ਕਿਉਂਕਿ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ ਜਦੋਂ ਸੰਗਤ ਉੱਚੀ ਉੱਚੀ ਆਵਾਜ਼ ਦੇ ਵਿੱਚ ਕੀਰਤਨ ਕਰਦੀ ਹੈ ਨਾ, ਜਿੱਥੋਂ ਤੱਕ ਕੀਰਤਨ ਦੀ ਆਵਾਜ਼ ਜਾਂਦੀ ਹੈ ਕਲਯੁਗ ਨੂੰ ਉੱਥੋਂ ਕਈ ਕੋਹਾਂ ਦੂਰ ਭੱਜਣਾ ਪੈ ਜਾਂਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਓ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਗੋਬਿੰਦ 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 ਸੰਗ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆਡ ਦਾਮ ਕੋ ਛੀਪ ਰੋ ਹੋਇਓ ਲਾਖੀਣਾ। ਗੋਬਿੰਦ 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 ਸੰਗ ਪੜੋ। ਗੋਬਿੰਦ 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 ਸੰਗਤ ਬੋਲੇ ਬੋਲੋ ਜੀ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆਡ ਦਾਮ ਕੋ ਛੀਪ ਰੋ ਹੋਇਓ ਲਾਖੀਣਾ। ਗੋਬਿੰਦ 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 ਸੰਗ, ਗੋਬਿੰਦ 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 ਸੰਗ। ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਵੀਰ ਸਿੰਘ ਜੀ। ਪੁੰਨ ਨਾ ਤਨ ਨਾ ਤਿਆਗ ਕੇ, ਪ੍ਰੀਤ ਚਰਨ ਕਬੀਰਾ। ਪੜਿਓ। ਪੁੰਨ ਨਾ ਤਨ ਨਾ ਤਿਆਗ ਕੇ, ਪ੍ਰੀਤ ਚਰਨ ਕਬੀਰਾ। ਨੀਚ ਕੁਲਾਹ ਜੋ ਲਾਹਰਾ, ਨੀਚ ਕੁਲਾਹ ਜੋ ਲਾਹਰਾ। ਪਇਓ ਗੁਣੀ ਗਹੀਰਾ। ਗੋਬਿੰਦ 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 ਸੰਗ, ਗੋਬਿੰਦ 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 ਸੰਗ,
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਰਵਿਦਾਸ ਤੁਮੰਤਾ ਤਾਰ ਨੀਤ ਬਿਨ ਤਿਆਗੀ ਮਾਇਆ। ਰਵਿਦਾਸ ਤੁਮੰਤਾ ਤਿੰਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਪੜੋ ਗੋਬਿੰਦ ਗੋਬਿੰਦ ਗੋਬਿੰਦ, ਸਾਰੇ ਬੋਲੋ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆਡੇ ਦਾਮ ਕੋ ਛੀਪ ਰੋ, ਹੋਇਓ ਲਖੀਨਾ। ਗੋਬਿੰਦ 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 ਸੰਗ, ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਬੇਨਤੀ ਕਰਾਂ, ਅੱਜ ਅਸੀਂ ਸਾਰੇ ਗੁਰੂ ਅੰਗਦ ਸਾਹਿਬ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ। ਕੱਲ ਬੜਾ ਵੱਡਾ ਦਿਨ ਹੈ ਪਿਤਾ ਜੀ ਦਾ ਆਗਮਨ ਪੁਰਬ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਜਿਹੜਾ ਮੈਂ ਪ੍ਰਕਰਨ ਸ਼ੁਰੂ ਕਰਨਾ ਹੈ ਨਾ ਤੁਹਾਡੇ ਨਾਲ, ਇਹ ਸ਼ਬਦ ਪੜਨ ਤੋਂ ਬਾਅਦ ਅਸੀਂ ਉਹ ਪ੍ਰਕਰਨ ਤੇ ਆ ਜਾਣਾ ਹੈ। ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਹਰ ਬੰਦਾ ਕਹਿੰਦਾ ਮੇਰਾ ਗੁਰੂ ਨਾਲ ਬੜਾ ਹੀ ਪਿਆਰ, ਬੜਾ ਪਿਆਰ, ਪਰ ਅਸਲੀਅਤ ਦੇ ਵਿੱਚ ਪਿਆਰ ਹੈ ਕੀ? ਉਹ ਪਿਆਰ ਦੀਆਂ ਨਿਸ਼ਾਨੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਿਆਰ ਦੀਆਂ ਨਿਸ਼ਾਨੀਆਂ। ਕਿਉਂਕਿ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਨਾਲ ਪ੍ਰੇਮ ਕਰਨ ਦੇ ਬੜੇ ਪਿਆਰੇ ਪਿਆਰੇ ਪੂਰਨੇ ਪਾਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਹਰ ਕੋਈ ਕਹਿੰਦਾ ਮੈਂ ਬੜਾ ਹੀ ਪਿਆਰ ਕਰਦਾ, ਬੜਾ, ਪਰ ਅਸਲੀਅਤ ਵਿੱਚ ਪਿਆਰ ਹੈ ਕੀ ਗੁਰੂ ਨਾਲ? ਅੱਜ ਉਹ ਪ੍ਰਕਰਨ, ਤੇ ਜਿਹੜੇ ਇਸ ਵੇਲੇ ਲਾਈਵ ਦੇਖ ਰਹੇ ਹੋ ਨਾ, ਤੁਸੀਂ ਵੀ ਚੌਂਕੜੇ ਮਾਰ ਕੇ ਬਹਿ ਜਾਓ ਘਰਾਂ 'ਚ, ਇਧਰ ਉਧਰ ਦੇ ਕੰਮਾਂ ਨੂੰ ਸੰਕੋਚ ਲਓ। ਔਰ ਜਿਹੜੇ ਕੋਈ ਇੰਦੌਰ ਦੇ ਵਿੱਚ ਬੈਠੇ ਲਾਈਵ ਦੇਖ ਰਹੇ ਨੇ, ਉਹ ਆ ਜਾਓ, ਇਹ ਮੌਕੇ ਵਾਰ-ਵਾਰ ਨਹੀਂ ਜੇ ਮਿਲਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਕਹਿੰਦੇ ਜੀ ਜਾ ਕੇ ਕੀ ਕਰਾਂਗੇ, ਸੰਗਤ ਵਿੱਚ ਗਏ ਸਾਂ, ਧੱਕੇ ਬੜੇ ਪਏ ਸੀ, ਹਾਂਜੀ ਰਸ਼ ਹੀ ਬੜਾ ਪੈ ਗਿਆ, ਧੱਕੇ ਪਏ। ਇਹ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਉਹ ਜਿਹੜੇ ਧੱਕੇ ਸੰਗਤ ਵਿੱਚ ਆ ਕੇ ਜਰ ਲੇਗਾ ਨਾ, ਗੁਰੂ ਰਾਮਦਾਸ ਤੈਨੂੰ ਨਰਕਾਂ ਦੇ ਧੱਕਿਆਂ ਤੋਂ ਬਚਾ ਲੈਣਗੇ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਸੰਗਤ ਵਿੱਚ ਆਉਣ ਦਾ ਬੜਾ ਤਗੜਾ ਲਾਭ ਹੁੰਦਾ, ਪਤਾ ਕੀ? ਜਦੋਂ ਅਸੀਂ ਸੰਗਤ ਵਿੱਚ ਆਏ ਆ, ਸੰਗਤ ਵਿੱਚ ਆ ਕੇ ਬੈਠੇ, ਗੁਰੂ ਪਿਤਾ ਜੀ ਦੇ ਦਰਸ਼ਨ ਕੀਤੇ, ਕਹਿੰਦੇ ਸੰਗਤ ਦੇ ਵਿੱਚ ਸ਼ਹੀਦੀ ਫੌਜਾਂ ਦੇ ਪਹਿਰੇ ਲੱਗੇ ਹੁੰਦੇ ਨੇ, ਗੁਪਤ ਰੂਹਾਂ ਦੇ ਦੇਵੀ ਦੇਵਤਿਆਂ ਦੇ ਪਹਿਰੇ ਲੱਗੇ ਹੁੰਦੇ ਨੇ, ਪਹਿਰੇ। ਕਹਿੰਦੇ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਆ ਨਾ, ਭਾਵੇਂ ਉਹ ਸ਼ਹੀਦੀ ਫੌਜਾਂ ਨੂੰ ਅਸੀਂ ਨਹੀਂ ਵੇਖ ਪਾਉਂਦੇ, ਪਰ ਉਹਨਾਂ ਦੀ ਨਿਗਾਹ ਸਾਡੇ ਤੇ ਪੈ ਜਾਂਦੀ ਹੈ, ਹਾਂਜੀ ਉਹਨਾਂ ਨੂੰ ਪਤਾ ਲੱਗਦਾ। ਸਤਿ ਸ੍ਰੀ ਅਕਾਲ।
ਉਹ ਸ਼ਹੀਦੀ ਫੌਜਾਂ ਦੀ ਨਿਗਾਹ ਸਾਡੇ ਉੱਤੇ ਪੈ ਜਾਂਦੀ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਭਾਵਨਾ ਨਾਲ ਆਇਆ ਤੇ ਸਮਾਪਤੀ ਤੋਂ ਬਾਅਦ ਇਹਦੀ ਝੋਲੀ ਵਿੱਚ ਦਾਤਾਂ ਪਾ ਕੇ ਹੀ ਅਸੀਂ ਤੋਰਨੇ। ਤੇ ਮੇਰੀ ਬੇਨਤੀ ਆ ਪੂਰੇ ਕਾਇਮ ਹੋ ਕੇ ਚੜ੍ਹਦੀ ਕਲਾ ਦੇ ਵਿੱਚ ਆਪਾਂ ਬਹਿਣਾ ਮਹਾਰਾਜ ਜੀ ਦੀ ਮਿਹਰ ਦਾ ਸਦਕਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕੋਈ ਲੰਬਾ ਚੌੜਾ ਪ੍ਰੋਗਰਾਮ ਤੇ ਹੈ ਨਹੀਂ, 10 ਵੱਜਣ ਵਾਲੇ ਨੇ, 10:45 ਤੱਕ ਆਪਾਂ ਸਮਾਪਤੀ ਕਰ ਦੇਣੀ ਸਾਰੀ। ਥੋੜਾ ਜਿਹਾ ਸਮਾਂ ਇੱਕ ਵਾਰੀ ਪੁੱਛਣਾ ਚੜ੍ਹਦੀ ਕਲਾ 'ਚ ਸਤਿ ਸ੍ਰੀ ਅਕਾਲ। ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ। ਧੰਨ ਬਾਬਾ ਵੀਰ ਸਿੰਘ ਜੀ। ਸੈਨੇ ਨਾਈ ਪੁੱਤ ਸੁਣਿਆ। ਸੈਨੇ ਨਾਈ ਪੁੱਤ ਕਾਰਿਆ ਓਹ ਕਰ ਕਰ ਸੁਣਿਆ। ਹਿਰਦੇ ਵਸਿਆ ਸੰਗਤ ਦੀ ਆਵਾਜ਼ ਆਵੇ ਗੋਬਿੰਦ। ਸੰਗਤ ਫਿਰ ਬੋਲੋ ਗੋਬਿੰਦ ਉੱਚੀ। ਵਾਹ ਵਾਹ ਵਾਹ। ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣੇ ਜੀ। ਧੰਨ ਬਾਬਾ ਵੀਰ ਸਿੰਘ ਜੀ। ਇਹ ਬੀਤ ਸੁਣ ਕੇ ਸੁਣ ਕੇ ਜਾਟ ਡੋ ਉੱਠ ਭਗਤੀ ਲਾਗਾ। ਮਿਲੇ ਪਰਤਖ ਗੁੱਸਾ ਤੱਕ ਗੁਸਾਇਆ ਤਨਾ ਵਟ ਭਾਗਾ। ਇਹ ਬੀਤ ਸੁਣ ਕੇ ਜਾਟ ਰੋ ਉੱਠ
ਲਗਾ ਮਿਲੇ ਪ੍ਰਤੱਖ ਗੁਸਾਈਆਂ, ਮਿਲੇ ਪ੍ਰਤੱਖ ਗੁਸਾਈਆਂ, ਅੰਨਾ ਵੱਡ ਭਾਗਾ। ਪੜੋ ਗੋਬਿੰਦ 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 ਸੰਸਰੇ ਗੋਬਿੰਦ 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 ਗੱਜ ਕੇ ਨਾਮ ਦਿਓ ਮਨ ਲੀਨਾ ਆਡੇ ਤਾਮ ਕੋ ਛੀਪ ਰੋ ਹੋਇਓ ਲਖੀਨਾ ਗੋਬਿੰਦ 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 ਸੰਗ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆਡੇ ਤਾਮ ਕੋ ਛੀਪ ਰੋ ਹੋਇਓ ਲਖੀਨਾ ਪੜੋ ਗੋਬਿੰਦ 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 ਸੰਗ ਗੋਬਿੰਦ 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 ਸੰਗ ਨਾਮ ਲਿਓ ਮਨ ਲੀਆ ਆਡੇ ਤਾਮ ਕੋ ਛੀਪ ਰੋ ਹੋਇਓ ਲਖੀਆ ਵਾਹਿਗੁਰੂ 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 ਹੋਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨਾਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ
ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।